ਅਗਲੀ ਜਿਹੜੀ ਆਪਾਂ ਅਟਾਰਨੀ ਟਿਕਾਣਾ ਜੀ ਗੱਲ ਕਰਦੇ ਆ ਅਸਾਈਲਮ ਗ੍ਰੀਨ ਕਾਰਡਸ ਨੂੰ ਜਿਹੜਾ ਉਹ ਲੈ ਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੁਐਸਚਨ ਆ ਉਹ ਸਵਾਲ ਹਮੇਸ਼ਾ ਹੀ ਰਹਿੰਦਾ ਹੈ ਵੀ ਕੀ ਅਸਾਈਲਮ ਵਾਲੇ ਗ੍ਰੀਨ ਕਾਰਡਸ ਇਸ਼ੂ ਹੋ ਰਹੇ ਨੇ, ਅਪਲਾਈ ਕਰ ਸਕਦੇ ਨੇ ਤੇ ਜੇ ਕੀ ਸਿਚੁਏਸ਼ਨ ਆ ਉਸ ਬਾਬਤ ਉਹ ਅਪਰੂਵ ਹੋ ਰਹੇ ਨੇ ਕੀ ਕਿੱਦਾਂ ਜਿਹੜਾ ਉਹ ਇਸ ਟਾਈਮ ਲੇਟੈਸਟ ਹੈ ਇਸ ਦੇ ਉੱਤੇ। ਗ੍ਰੀਨ ਕਾਰਡ ਅਪਰੂਵ ਹੋ ਰਹੇ ਨੇ 2 ਸਾਲ ਦੇ ਲਗਭਗ ਆਪਾਂ ਦੇਖ ਰਹੇ ਹਾਂ ਜ਼ਿਆਦਾਤਰ ਗ੍ਰੀਨ ਕਾਰਡ ਜਿਹੜੇ ਅਪਰੂਵ ਹੁੰਦੇ ਆ ਤੇ ਇਹਦੇ ਵਿੱਚ ਬਸ ਕੇਅਰਫੁਲ ਰਹਿਣਾ ਪੈਂਦਾ। ਕਈ ਵਾਰੀ ਜਿਹੜਾ ਕਈ ਵਾਰੀ ਪਹਿਲਾਂ ਵੀ ਦੱਸਿਆ ਕਿ ਪੈਰਾਲੀਗਲ ਵਗੈਰਾ ਗਲਤ ਫਾਈਲ ਕਰ ਦਿੰਦੇ ਆ। ਠੀਕ ਹੈ, ਕਈ ਵਾਰੀ ਹਾਸਾ ਵੀ ਆਉਂਦਾ। ਉਹ ਪੈਰਾਲੀਗਲ 'ਚ ਇੱਕ ਨੇ ਵੀਡੀਓ ਬਣਾਤੀ ਇੱਕ ਜਿਹੜਾ F2A ਵਾਲਾ ਨਹੀਂ ਜਿਹੜਾ ਹੈਗਾ ਫੈਮਿਲੀ ਬੇਸਡ ਵਾਲੇ ਹੈਗੇ ਆ ਉਹ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਉਹ ਕਹਿੰਦੇ ਵੀਡੀਓ ਸ਼ੇਅਰ ਕੀਤੀ ਕਹਿੰਦਾ ਭਾਜੀ ਤੁਸੀਂ ਕਹਿੰਦੇ ਇਹ ਫਾਈਲ ਨਹੀਂ ਕਰ ਸਕਦੇ। ਇਹ ਜਿਹੜਾ ਸੀਗਾ ਬੰਦਾ ਇਹ ਕਹਿੰਦਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਤੇ ਮੈਂ ਉਹੀ ਦੇਖਿਆ ਮੈਂ ਕਿਹਾ ਯਾਰ ਗਲਤ ਗੁੰਮਰਾਹ ਲੋਕਾਂ ਨੂੰ ਕਰ ਦਿੰਦੇ ਆ। ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਜਿਹੜਾ ਜਦੋਂ ਬੰਦਾ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਹੁੰਦਾ ਨਾ ਤੇ ਉਹਦੇ ਵਿੱਚ ਕੀ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਏ ਤੇ ਤੁਸੀਂ ਉਦੋਂ ਹੀ ਜਿਹੜਾ ਆਪਣਾ ਸਟੇਟਸ ਐਡਜਸਟ ਕਰ ਸਕਦੇ ਆ ਜੇ ਤੁਸੀਂ ਇੱਥੇ ਲੀਗਲੀ ਸਟੇਟਸ ਮੇਨਟੇਨ ਕਰ ਰਹੇ ਆ। ਤੇ ਜੇ ਤੁਸੀਂ ਕੱਚੇ ਹੈਗੇ ਆ ਉਰੇ ਤਾਂ ਤੁਹਾਡਾ ਜਿਹੜਾ ਸੀਗਾ ਇੱਥੇ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਨਹੀਂ ਮਿਲ ਸਕਦਾ। ਮਤਲਬ ਇਹ ਰਿਕੁਆਇਰਮੈਂਟ ਹੈਗੀ ਹੈ। ਜਿਹੜੇ ਬੰਦੇ ਨੇ ਸਿਟੀਜ਼ਨ ਨਾਲ ਵਿਆਹ ਕਰਾਇਆ ਤੇ ਐਡਮਿਟ ਹੋਇਆ ਸੀਗਾ ਬਾਰਡਰ ਜੰਪ ਕਰਕੇ ਨਹੀਂ ਆਇਆ ਉਹ ਬੰਦਾ ਬਾਅਦ ਚ ਭਾਵੇਂ ਕੱਚਾ ਹੋ ਜਾਵੇ ਉਹਨੂੰ ਜਿਹੜਾ US ਸਿਟੀਜ਼ਨ ਹੈਗਾ ਉਹ ਪੱਕਾ ਕਰਾ ਸਕਦਾ। ਸੋ ਇੱਕ ਫਰਕ ਹੁੰਦਾ US ਸਿਟੀਜ਼ਨ ਤੇ ਗ੍ਰੀਨ ਕਾਰਡ ਦੇ ਜਿਹੜਾ ਮੈਰਿਜ ਬੇਸ ਤੁਸੀਂ ਗ੍ਰੀਨ ਕਾਰਡ ਫਾਈਲ ਕਰਦੇ ਆ ਉਹ ਬਾਅਦ ਚ ਪਤਾ ਨਹੀਂ ਕੀ ਹੋਇਆ ਸੇਮ ਹੀ ਪੈਰਾਲੀਗਲ ਉਹਨੇ ਫਿਰ ਦੁਬਾਰਾ ਵੀਡੀਓ ਪਾਤੀ ਇੱਕ ਆਹੀ ਬਾਅਦ ਚ ਕਰਕੇ ਕਿ ਉਹਨੂੰ ਪਤਾ ਲੱਗਾ ਹੋਣਾ ਕਿ ਗਲਤੀ ਹੋ ਗਈ ਜਾਂ ਕਿੱਦਾਂ ਤੇ ਉਹਨੇ ਦੁਬਾਰਾ ਵੀਡੀਓ ਪਾਤੀ ਕਿ ਨਹੀਂ ਤੁਸੀਂ ਨਹੀਂ ਕਰ ਸਕਦੇ ਆ ਤੇ ਹੋਰਾਂ ਲੋਕਾਂ ਬਾਰੇ ਕਹਿਣਾ ਸ਼ੁਰੂ ਕਰਤਾ ਕਿ ਨਹੀਂ ਬਾਕੀ ਏਜੰਟ ਗਲਤ ਗਾਈਡ ਕਰਦੇ ਆ। ਸੋ ਤੁਹਾਨੂੰ ਇਹੀ ਚੀਜ਼ ਜਿਹੜੀ ਦੱਸਣੀ ਸੀਗੀ ਕਿ ਥੋੜਾ ਜਿਹਾ ਨਾ ਧਿਆਨ ਜਿਹੜਾ ਉਸ ਚੀਜ਼ 'ਚ ਵਰਤਿਆ ਕਰੋ। ਠੀਕ ਆ, ਤੇ ਆਹ ਚੀਜ਼ ਜਿਹੜੀ ਤੁਸੀਂ ਇੱਕ ਕਈ ਵਾਰੀ ਤੁਹਾਡੇ ਮੂਹਰੇ ਜਿਹੜੀ ਗੱਲ ਇਹ ਕਰੀਦੀ ਹੈ ਕਿ ਜਿਹੜੇ ਗ੍ਰੀਨ ਕਾਰਡ ਆ ਨਾ ਕਈ ਹੁਣ ਸਾਡੇ ਕੋਲ ਵਾਪਸ ਲੋਕੀ ਆਏ ਆ। ਸਾਡੇ ਕੋਈ ਕੇਸ ਪਾਸ ਹੋਏ ਸੀਗੇ ਪੈਰਾਲੀਗਲਾਂ ਤੋਂ ਕਰਾ ਕੇ ਤੇ ਹੁਣ ਜਿਹੜਾ ਜਦੋਂ ਆਪਾਂ ਸ਼ੋਅ ਤੇ ਆਹ ਗੱਲ ਕਹਿੰਦੇ ਆ ਕਿ ਆਪਣੇ ਫਾਰਮ ਦੇ ਵਿੱਚ ਦੇਖੋ ਅਰੈਸਟ ਰਿਕਾਰਡ ਬਾਰੇ ਗਲਤ ਲਿਖਿਆ ਹੁੰਦਾ, ਪਾਰਟੀ ਦੀ ਮੈਂਬਰਸ਼ਿਪ ਬਾਰੇ ਗਲਤ ਲਿਖਿਆ ਹੁੰਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਸੀਗੀਆਂ ਉਹਨਾਂ ਨੇ ਦੁਬਾਰਾ ਹੁਣ ਉਹਨਾਂ ਦੇ ਆਪਾਂ ਕੰਮ ਦਰੁਸਤ ਕਰ ਰਹੇ ਮਤਲਬ ਕਿ ਉਹ ਜਿਹੜੇ ਗ੍ਰੀਨ ਕਾਰਡ ਸੀਗੇ ਉਹਨਾਂ ਨੂੰ ਵਾਪਸ ਲੈ ਕੇ ਕੈਂਸਲ ਕਰਾ ਕੇ ਪੈਰਾਲੀਗਲ ਵਾਲਿਆਂ ਨੂੰ ਮਤਲਬ ਇਮੀਗ੍ਰੇਸ਼ਨ ਨੂੰ ਚਿੱਠੀ ਲਿਖ ਕੇ ਕਿ ਇਹ ਪੈਰਾਲੀਗਲ ਸੀਗੇ ਤੇ ਲਾਇਸੈਂਸ ਨਹੀਂ ਸੀਗੇ ਤੇ ਇਹਨਾਂ ਦਾ ਜਿਹੜਾ ਸੀਗੀ ਗ੍ਰੀਨ ਕਾਰਡ ਜਿਹੜੇ ਫਾਈਲ ਕੀਤੇ ਆ ਉਹ ਆਪਾਂ ਵਿਡਰਾਅ ਕੀਤੀ ਜਾਵੇ ਰਿਕੁਐਸਟ ਤੇ ਆਪਾਂ ਫਿਰ ਨਵੇਂ ਸਿਰਿਓਂ ਜਿਹਨਾਂ ਦਾ ਫਾਈਲ ਕਰਕੇ ਦਰੁਸਤ ਕਰ ਰਹੇ ਹਾਂ ਕਿ ਲੋਕੀ ਹੁਣ ਆਇਡੈਂਟੀਫਾਈ ਕਰ ਰਹੇ ਕਿ ਯਾਰ ਬਹੁਤ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ। ਸੋ ਇਹ ਹੈਗਾ ਆਪਣੇ ਜਿਹਨਾਂ ਦੇ ਵੀ ਗ੍ਰੀਨ ਕਾਰਡ ਵਗੈਰਾ ਤੁਸੀਂ ਪੈਰਾਲੀਗਲਾਂ ਤੋਂ ਫਾਈਲ ਕਰਾਏ ਆ ਆਪਣੀ ਇੱਕ ਵਾਰੀ ਫਾਈਲ ਖੋਲ ਕੇ ਦੇਖੋ ਪਹਿਲਾਂ ਇਹ ਦੇਖੋ ਉਹਦੇ ਵਿੱਚ ਲਿਖਿਆ ਕਿ ਨਹੀਂ ਤੁਹਾਡੇ ਸਾਲਮ ਕੇਸ ਦੇ ਬਾਰੇ ਕਿਹੜੀ ਪਾਰਟੀ ਨਾਲ ਸੀਗੇ ਕੀ ਸੀਗਾ ਤੁਹਾਡੇ ਅਰੈਸਟ ਰਿਕਾਰਡ ਬਾਰੇ ਡਿਸਕਲੋਜ਼ਰ ਕੀਤੇ ਕਿ ਨਹੀਂ ਕੀਤੇ ਤੁਹਾਡੇ ਵੀਜ਼ਿਆਂ ਬਾਰੇ ਕਿਉਂਕਿ ਇਹ ਚੀਜ਼ ਦਾ ਬਹੁਤ ਜ਼ਿਆਦਾ ਚੱਕਰ ਜਿਹੜਾ ਬਾਅਦ ਚ ਤੁਹਾਡੀ ਇੰਟਰਵਿਊ ਵਗੈਰਾ ਤੇ ਜਿਹੜਾ ਪੈਂਦਾ। ਸੋ ਇਹ ਹੈ ਕਿ ਤੁਹਾਡੇ ਕੋਲ ਅਜੇ ਟਾਈਮ ਹੈਗਾ ਜੇ ਤੁਹਾਡੀ ਇੰਟਰਵਿਊ ਨਹੀਂ ਆਈ ਆ ਤੁਸੀਂ ਪੈਰਾਲੀਗਲਾਂ ਕੋਲ ਫਾਈਲ ਕਰਾਏ ਆ ਤੇ ਤੁਸੀਂ ਅਜੇ ਵੀ ਉਹਨੂੰ ਜਿਹੜਾ ਸੀਗਾ ਇੱਕ ਤਰੀਕੇ ਨਾਲ ਵਿਡਰਾਅ ਕਰਕੇ ਉਹਨੂੰ ਦਰੁਸਤ ਜਿਹੜਾ ਕਰ ਸਕਦੇ ਆ। ਜੀ ਬਿਲਕੁਲ। ਤੇ ਹਾਂਜੀ ਸੌਰੀ ਆਪਣਾ ਟੌਪਿਕ ਥੋੜਾ ਜਿਹਾ ਡਿਵਰਟ ਹੋ ਗਿਆ। ਤੁਹਾਡਾ origignal ਕੁਐਸਚਨ ਕੀ ਸੀਗਾ? ਵੀ ਅਸਾਈਲਮ ਦੇ ਗ੍ਰੀਨ ਕਾਰਡਸ ਨੂੰ ਲੈ ਕੇ ਵੀ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ ਵੀ ਉਹ ਅਪਲਾਈ ਹੋ ਰਹੇ ਆ ਕਿੰਨਾ ਟਾਈਮ ਲੱਗ ਰਿਹਾ ਵੀ ਕੀ ਅਪਡੇਟਸ ਜਿਹੜੀਆਂ ਤੁਹਾਡੇ ਕੋਲੋਂ ਪੁੱਛੀਆਂ ਸੀਗੀਆਂ। ਹਾਂਜੀ ਸੋ 2 ਸਾਲ ਲਗਭਗ ਜਿਹੜਾ ਟਾਈਮ ਲੱਗ ਰਿਹਾ। ਆਫ ਕੋਰਸ ਕਈ ਲੋਕੀ ਇਦਾਂ ਦੇ ਵੀ ਆ ਜਿਹਨਾਂ ਦੇ 4-4 ਸਾਲ ਵੀ ਕੇਸ ਜਿਹੜੇ ਪੈਂਡਿੰਗ ਆ। ਸੋ ਇਹ ਨਹੀਂ ਕਿ ਘਬਰਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਉਹਦੇ ਵਿੱਚ ਕਿਉਂਕਿ ਸਾਰੇ ਕੇਸ ਨਹੀਂ 2 ਸਾਲ ਚ ਡਿਸਾਈਡ ਜਿਹੜੇ ਹੋਣੇ ਆ ਤੇ ਇਹ ਵੀ ਕਾਫੀ ਲੋਕਾਂ ਦੇ ਕੇਸ ਜਿਹੜੇ 4-4 ਸਾਲ ਵੀ ਜਿਹੜੇ ਲੱਗਦੇ ਆ ਤੇ ਇਹਦੇ ਵਿੱਚ ਬਸ ਤੁਸੀਂ ਇਹੀ ਦੇਖਣਾ ਹੁਣ ਇਸ ਵੇਲੇ ਕਿ ਤੁਹਾਡਾ ਜਿਹੜਾ ਪੇਪਰ ਵਰਕ ਸੀਗਾ ਉਹ ਸਹੀ ਤਰੀਕੇ ਨਾਲ ਫਾਈਲ ਹੋਇਆ ਕਿ ਨਹੀਂ ਹੋਇਆ। ਸੋ ਇਹ ਜਿਹੜੀ ਹੈਗੀ ਆ ਮੇਨ ਚੀਜ਼ ਕਿਉਂਕਿ ਤੁਹਾਨੂੰ ਸ਼ਾਇਦ ਐਂ ਲੱਗਦਾ ਹੋਣਾ ਕਿ ਜਿੱਦਾਂ ਫਾਰਮ ਜਿਹੇ ਭਰਨੇ ਆ ਕੀ ਉਹਦੇ ਵਿੱਚ ਫਰਕ ਪੈਣਾ ਪਰ ਜਿਹੜੀ ਸਰਕਾਰ ਆ ਉਹ ਕੀ ਆ ਕਿ ਉਹ ਗਲਤੀਆਂ ਹੁਣ ਦੇਖਦੀ ਆ ਕਿ ਕਿੱਥੇ ਗਲਤੀ ਬੰਦੇ ਨੇ ਕੀਤੀ ਆ ਕਿੱਦਾਂ ਬੰਦੇ ਨੂੰ ਜਿਹੜਾ ਸੀਗਾ ਪ੍ਰੋਬਲਮ 'ਚ ਜਿਹੜਾ ਲੈ ਕੇ ਆਇਆ ਜਾਵੇ। ਤੇ ਗੱਲ ਸਿਰਫ ਹੁਣ ਫਾਰਮ ਭਰਨ ਤੱਕ ਨਹੀਂ ਰਹਿ ਗਈ। ਗੱਲ ਇਹ ਹੈਗੀ ਕਿ ਜਦੋਂ ਤੁਹਾਡੀ ਬਹਿਸ ਸਹੀ ਆ ਕੋਈ ਕਿਸੇ ਨਾਲ ਹੋ ਗਿਆ ਉੱਥੇ ਆਫਿਸਰ ਨਾਲ ਦੁਬਾਰਾ ਉਹਨੇ ਤੁਹਾਡਾ ਜਿਹੜੇ ਫੈਕਟਸ ਲੈ ਕੇ ਦੁਬਾਰਾ ਉਹਨਾਂ ਨੇ ਤੁਹਾਡੀ ਪ੍ਰੋਸੀਡਿੰਗ ਜੇ ਖੋਲਤੀਆਂ ਕਿ ਉਹਨਾਂ ਨੂੰ ਕੁਝ ਲੱਗਿਆ ਕਿ ਕੋਈ ਸਸਪੀਸ਼ੀਅਸ ਇਨਫੋਰਮੇਸ਼ਨ ਆ ਕੋਈ ਫ੍ਰੌਡੂਲੈਂਟ ਇਨਫੋਰਮੇਸ਼ਨ ਆ ਤਾਂ ਉਹ ਚੀਜ਼ ਹੈਗੀ ਕਿ ਉੱਥੇ ਤੁਹਾਡਾ ਵਕੀਲ ਹੀ ਉਹਨਾਂ ਨਾਲ ਆਰਗਿਊ ਵਾਪਸ ਕਰ ਸਕਦਾ। ਜਿਹੜਾ ਅਨਲਾਈਸੈਂਸਡ ਬੰਦਾ ਉਹ ਤਾਂ ਕਚਹਿਰੀ ਵੀ ਨਹੀਂ ਜਾ ਸਕਦਾ ਰਾਈਟ। ਤੇ ਆਹ ਵਾਲੇ ਜਿਹੜੀ ਚੀਜ਼ ਦਾ ਧਿਆਨ ਰੱਖਿਓ ਥੋੜਾ ਜਿਹਾ ਮੇਨ ਇਹਦੇ ਕਰਕੇ ਸਾਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਦਿਖ ਰਹੀਆਂ ਤੇ ਕਈਆਂ ਨੂੰ ਉਹ ਇੰਟਰਵਿਊ ਕਰ ਰਹੇ ਆ ਕਈਆਂ ਨੂੰ ਡਾਇਰੈਕਟਲੀ ਵੀ ਦੇ ਰਹੇ ਆ। ਇੰਟਰਵਿਊ ਦੇ ਵਿੱਚ ਉਹ ਸਾਇਲਮ ਦੇ ਰਿਲੇਟਡ ਇਹ ਬੜਾ ਸਵਾਲ ਹੁੰਦਾ ਕਿ ਇੰਟਰਵਿਊ ਦੇ ਵਿੱਚ ਦੁਬਾਰਾ ਮੈਨੂੰ ਸਾਇਲਮ ਦੇ ਸਵਾਲ ਪੁੱਛਣੇ ਆ ਕਿ ਨਹੀਂ ਪੁੱਛਣੇ ਆ ਤੇ ਬਿਲਕੁਲ ਉਹ ਸਾਇਲਮ ਦੇ ਰਿਲੇਟਡ ਸਵਾਲ ਜਿਹੜਾ ਪੁੱਛ ਰਹੇ ਆ। ਇੱਕ ਤਾਂ ਮੈਂ ਡਿਨਾਇਲ ਦੇਖਿਆ ਸੀਗਾ ਕਿਸੇ ਦਾ ਸੈਂਡ ਕੀਤਾ ਸੀ ਤੇ ਜਿਹੜਾ ਇਮੀਗ੍ਰੇਸ਼ਨ ਅਫਸਰ ਹੈਗਾ ਉਹ ਆਲਮੋਸਟ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਹੀ ਬਣਿਆ ਪਿਆ। ਉਹ ਪਤਾ ਨਹੀਂ
ਕਿਹੜੇ ਕੇਸ ਲਾਅ ਜਿਹੜੇ ਮੈਟਰ ਆਫ ਆਰਕੇ ਲਾਈ ਜਾਂਦਾ ਵਿੱਚ ਏਦਾਂ ਲਿਖ ਲੁੱਕ ਕੇ। ਮੈਂ ਕਿਹਾ ਯਾਰ ਯੂਐਸਸੀਆਈਸ ਵਾਲਾ ਤੇਰਾ ਤਾਂ ਰੋਲ ਹੀ ਨਹੀਂ ਹੈਗਾ, ਇਹਦਾ ਜੱਜ ਨੇ ਆਲਰੇਡੀ ਡਿਸਾਈਡ ਕਰਤਾ, ਰਾਈਟ। ਸੋ ਏਦਾਂ ਦੇ ਵੀ ਕਈ ਆਪਾਂ ਨੂੰ ਡਿਨਾਇਲ ਦੇਖਣ ਨੂੰ ਜਿਹੜੇ ਮਿਲ ਰਹੇ ਆ, ਉਹਨਾਂ ਨੂੰ ਆਪਾਂ ਅਪੀਲ ਕਰਨੀ ਜਾਂ ਰੀਫਾਈਲ ਕਰਨਾ, ਇਹ ਸਾਨੂੰ ਦੇਖਣਾ ਪੈਣਾ। ਸੋ ਓਵਰਆਲ ਜਿਹੜਾ ਇਹ ਹੈਗਾ ਕਿ ਚਾਹੁੰਦੀ ਸਰਕਾਰ ਇਹੀ ਹੈ ਕਿ ਉਹਦੇ ਵਿੱਚ ਵੀ ਸਮੱਸਿਆਵਾਂ ਜਿਹੜੀ ਕ੍ਰੀਏਟ ਕਰੇ। ਠੀਕ ਹੈ, ਠੀਕ ਹੈ। ਸੋ ਹਰ ਇੱਕ ਪਾਸੇ ਹੀ ਜਿਹੜੀ ਉਹ ਆਪਾਂ ਜਿਹੜੀ ਸਿਚੁਏਸ਼ਨ ਦੇਖ ਰਹੇ ਹੈਗੇ ਆ। ਤੇ ਅਕਸਰ ਜਿਹੜਾ ਇੱਕ ਸਵਾਲ ਜਾਂ ਸਾਰੇ ਜਾਣਿਆਂ ਦੀ ਇੱਛਾ ਜਿਹੜੀ ਹੁੰਦੀ ਹੈ, ਤੇ ਬਾਕੀ ਸਰੋਤੇ ਕਾਲ ਵੀ ਕਰ ਸਕਦੇ ਹੋ। ਕਾਲ ਕਰਕੇ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਸਟੂਡੀਓ ਦਾ ਨੰਬਰ ਹੈ 408 272 5200 4082725200।